ਹੈ। ਲੋਕ ਮੁੱਦਾ ਇਸ ਸਮੇਂ ਇਹ ਵੀ ਹੈ ਕਿ ਜੀਰੀ ਵੀ ਨਹੀਂ ਚੱਕੀ ਜਾ ਰਹੀ ਮੰਡੀਆਂ 'ਚੋਂ। ਅਸੀਂ ਵੀ ਜਿੱਥੇ ਖੜੇ ਹਾਂ ਇਹਨਾਂ ਨੇ ਵੀ ਘਰ 'ਚ ਹੀ ਰੱਖੀ ਹੋਈ ਹੈ। ਕਰਦੇ ਹੋ ਲੋਕ ਤੁਹਾਨੂੰ ਵੀ ਸਵਾਲ ਇਸ 'ਤੇ ਕਰਦੇ ਹੋਣਗੇ ਵੀ ਭਾਈ ਮੰਡੀਆਂ 'ਚ ਤਾਂ ਅਸੀਂ ਰੋਲ ਰਹੇ ਹਾਂ, ਵੋਟ ਕਿੱਦਾਂ ਪਾਈਏ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਤੁਸੀਂ ਵੀ ਮਾੜਾ ਮਤਲਬ ਕਿ ਇੱਕ ਆਪਦੀ TRP ਵਧਾਉਣ ਦੇ ਖਾਤਰ ਮੈਨੂੰ ਕੁਐਸਚਨ ਪੁੱਛ ਰਹੇ ਹੋ। ਨਹੀਂ ਮੈਨੂੰ ਪਤਾ। ਦੇਖੋ ਜਿਹੜੀ ਗੱਲ ਸਭ ਦੇ ਸਾਹਮਣੇ ਆ, ਪੰਜਾਬ ਸਰਕਾਰ ਦਾ ਮੰਡੀਆਂ ਨਾਲ ਕੋਈ ਨੇੜੇ ਤੇੜੇ ਦਾ ਵੀ ਕੋਈ ਰਿਲੇਸ਼ਨ ਨਹੀਂ। ਕੇਂਦਰ ਨੇ ਖਰੀਦਣਾ ਹੁੰਦਾ, ਪਰ ਉਹਦੇ ਲਈ ਪ੍ਰਪੋਜ਼ਲਾਂ ਬਣਾ ਕੇ ਪਹਿਲਾਂ ਜਿਹੜਾ ਸਾਰਾ ਪ੍ਰਬੰਧ ਕਰਨਾ ਹੁੰਦਾ ਹੈ, ਆੜ੍ਹਤੀਆਂ ਦਾ ਸੈਟਿੰਗ ਕਰਨੀ ਹੈ, ਸ਼ੈਲਰ ਮਾਲਕਾਂ ਦੇ ਨਾਲ ਸਾਰੀ ਸੈਟਿੰਗ ਕਰਨੀ, ਉਹਦੇ 'ਚ ਪੰਜਾਬ ਸਰਕਾਰ ਦੀ ਵੀ ਭੂਮਿਕਾ ਹੁੰਦੀ ਹੈ। ਫਿਰ ਧਰਨੇ ਵੀ ਲੱਗ ਰਹੇ ਨੇ ਲਗਾਤਾਰ, ਤੁਹਾਡੇ ਬਾਹਰ 'ਚ ਵੀ ਧਰਨਾ ਲੱਗਿਆ ਹੈ। ਵੈਸੇ ਮੇਰੇ ਕੋਲੇ ਤਾਂ ਤੁਸੀਂ ਭਾਈ ਸਾਹਿਬ ਫਾਰਮੈਲਿਟੀ ਕਰਨ ਆਏ ਹੋ। ਅੱਜ ਜੋ ਕਹਿ ਰਹੇ ਆ ਮੈਂ ਆਹ ਲੈ ਕੇ ਆਊਂਗਾ, ਇਹਨਾਂ ਦੇ ਤਾਂ ਕੋਲੇ ਚਾਬੀ ਸੀ ਖਜ਼ਾਨੇ ਦੀ, ਕੋਲੇ ਚਾਬੀ ਸੀ ਤੇ ਲਾ ਦਿੰਦੇ ਤੇ ਜੋ ਮਰਜ਼ੀ ਲਾ ਦਿੰਦੇ ਜੀ। ਉਸਲੇ ਤਾਂ ਕਹਿੰਦੇ ਵੀ ਖਾਲੀ ਆ ਭਾਈ, ਤੇ ਹੁਣ ਵੀ ਖਾਲੀ ਰਹੂਗਾ ਜੀ ਇਹਨਾਂ ਕੋਲੇ। ਤਾਂ ਪੀਪਾ ਮੰਤਰੀ ਕਹਿੰਦੇ ਸੀ ਸਾਡੇ ਭਰਾ ਨੂੰ, ਸਾਰੇ 5 ਸਾਲ ਇਹੀ ਪਿੱਟੀ ਗਿਆ ਵੀ ਮੇਰਾ ਖਜ਼ਾਨਾ ਖਾਲੀ ਹੈ, ਮੇਰਾ ਖਜ਼ਾਨਾ ਖਾਲੀ ਹੈ। ਗਿੱਦੜਬਾਹਾ ਦੇ ਲੋਕ 92 ਤਾਂ ਹੈਗੇ ਨੇ ਵਿਧਾਇਕ, 93 ਵਾਲੇ ਨੂੰ ਕਿਉਂ ਜਿਤਾਉਣ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਗਿੱਦੜਬਾਹੇ ਦੇ ਵਿੱਚ ਇਸ ਸਮੇਂ ਮੌਜੂਦ ਹਾਂ ਤੇ ਹਰ ਕੋਈ ਜਾਣਦਾ ਹੈ ਕਿ ਗਿੱਦੜਬਾਹੇ ਦੀ ਸੀਟ ਸਭ ਤੋਂ ਹੌਟ ਮੰਨੀ ਜਾ ਰਹੀ ਹੈ। ਤੇ ਸਾਡੇ ਨਾਲ ਹਰਦੀਪ ਸਿੰਘ ਡੈਂਪੀ ਢਿੱਲੋਂ ਹੁਣੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਮੈਦਾਨ ਦੇ ਵਿੱਚ ਨੇ, ਵਿਚਰ ਰਹੇ ਨੇ, ਸਾਰੇ ਪਾਸੇ ਰੈਲੀਆਂ ਕਰ ਰਹੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਢਿੱਲੋਂ ਸਾਹਿਬ, ਤੁਸੀਂ ਵਿਚਰ ਰਹੇ ਹੋ, ਮੈਦਾਨ ਦੇ ਵਿੱਚ ਸਥਿਤੀ ਦੇਖ ਰਹੇ ਹੋ। ਅਸੀਂ ਵੀ ਸਰਵੇ ਜਦੋਂ ਕਰਦੇ ਹਾਂ ਨਾਮ 2 ਹੀ ਲਏ ਜਾ ਰਹੇ ਨੇ, ਮੈਂ ਦੱਸਦਾ ਨਹੀਂ ਪਰ ਨਾਮ 2 ਹੀ ਨੇ, ਉਹਨਾਂ 'ਚੋਂ ਇੱਕ ਤੁਹਾਡਾ ਲਿਆ ਜਾ ਰਿਹਾ। ਜੀ ਤੁਹਾਡਾ ਹੈਗਾ। ਤੇ ਕੀ ਕਹੋਗੇ ਜਿਹੜੀ ਸਥਿਤੀ ਤੁਸੀਂ ਆਲ ਓਵਰ ਆਪਣੇ ਅੱਖੀ ਦੇਖ ਰਹੇ ਹੋ। ਵੈਸੇ ਮੇਰੇ ਕੋਲੇ ਤਾਂ ਤੁਸੀਂ ਭਾਈ ਸਾਹਿਬ ਫਾਰਮੈਲਿਟੀ ਕਰਨ ਆਏ ਹੋ। ਸਥਿਤੀ ਦਾ ਤਾਂ ਤੁਹਾਨੂੰ ਸਾਰੇ ਪਤਾ ਲੱਗ ਹੀ ਗਿਆ ਹੋਣਾ ਜੀ, ਕਿਉਂਕਿ ਮੈਂ ਤਾਂ ਆਪਦੀ ਤਾਰੀਫ ਹੀ ਕਰੂੰਗਾ ਜੀ। ਮੈਂ ਤਾਂ ਇਹੀ ਕਹੂੰਗਾ ਕਿ ਮੈਂ ਜਿੱਤ ਰਿਹਾ ਜੀ। ਉਹਨਾਂ ਨੇ ਕਹਿਣਾ ਅਸੀਂ ਜਿੱਤ ਰਹੇ ਹਾਂ, ਪਰ ਐਕਚੁਅਲ ਦੇ ਵਿੱਚ ਜਿਹੜਾ ਰਿਜ਼ਲਟ ਕੱਢਣਾ, ਉਹ ਕੱਢਣਾ ਤੁਸੀਂ ਜੀ। ਜਿਹੜੇ ਆਮ ਨਿਊਟਰਲ ਹੋ ਕੇ ਪਬਲਿਕ ਦੇ ਜਿਹੜੇ ਰਿਵਿਊਜ਼ ਲੈਣੇ ਆ, ਉਹ ਸਾਰੇ ਤੁਸੀਂ ਦੱਸੋਗੇ ਕੀ ਰਿਵਿਊਜ਼ ਆ ਰਹੇ ਆ, ਆਪਣੇ ਹੱਕ 'ਚ ਆ ਰਹੇ ਆ, ਨੈਗੇਟਿਵ ਆ ਰਹੇ ਆ, ਪੋਜ਼ਿਟਿਵ ਆ ਰਹੇ ਆ ਜੀ। ਸੋ ਢਿੱਲੋਂ ਸਾਹਿਬ, ਇਹ ਜ਼ਰੂਰ ਦੱਸ ਦਿਓ ਕਿ ਠੀਕ ਹੈ ਸਰਕਾਰ ਦੇ ਵੱਲੋਂ ਜਾਂ ਵਾਅਦੇ ਤਾਂ ਕੀਤੇ ਹੁੰਦੇ ਨੇ, ਪਰ ਤੁਹਾਡੇ ਵੱਲੋਂ ਆਪਣੇ ਲੋਕਾਂ ਦੇ ਨਾਲ, ਗਿੱਦੜਬਾਹੇ ਦੇ ਲੋਕਾਂ ਦੇ ਨਾਲ ਤੁਹਾਨੂੰ ਵਿਚਰਦਿਆਂ ਵੀ ਬਹੁਤ ਸਮਾਂ ਹੋ ਗਿਆ, ਪਹਿਲਾਂ ਵੀ ਇਲੈਕਸ਼ਨਾਂ ਲੜੀਆਂ ਨੇ। ਇਸ ਵਾਰ ਕਿਹੜੇ ਮੁੱਦਿਆਂ ਦੇ ਨਾਲ ਲੜ ਰਹੇ ਹੋ ਤੇ ਕਿਹਨਾਂ ਦੇ ਖਿਲਾਫ ਲੜ ਰਹੇ ਹੋ ਸਭ ਤੋਂ ਵੱਧ ਡਟ ਕੇ। ਮੁੱਦੇ ਸਾਡੇ ਉਹੀ ਆ ਜੀ। ਦੁੱਖ ਦੀ ਗੱਲ ਇਹੀ ਆ ਕਿ ਮੁੱਦਾ ਸਾਡਾ ਬਦਲਿਆ ਨਹੀਂ ਇਲੈਕਸ਼ਨ ਲੜਨ ਦਾ। ਜਿਵੇਂ ਅਸੀਂ ਬੜਾ ਸ਼ਰਮ ਨਾਲ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਜਿਹੜੇ ਮੁੱਦੇ ਸਾਨੂੰ ਉਠਾਉਣੇ ਚਾਹੀਦੇ ਆ, ਜਿਹੜੀਆਂ ਸਾਨੂੰ ਡਿਮਾਂਡਸ ਰੱਖਣੀਆਂ ਚਾਹੀਦੀਆਂ ਗਵਰਨਮੈਂਟ ਦੇ ਅੱਗੇ ਬਾਈ ਇਲੈਕਸ਼ਨਸ ਦੇ ਵਿੱਚ, ਉਹ ਅਸੀਂ ਰੱਖ ਨਹੀਂ ਪਾ ਰਹੇ। ਔਰ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਾਨੂੰ ਇੰਡਸਟਰੀ ਦੀ ਲੋੜ ਆ, ਸਾਨੂੰ ਮੈਡੀਕਲ ਕਾਲਜਾਂ ਦੀ ਲੋੜ ਆ, ਸਾਨੂੰ ਯੂਨੀਵਰਸਿਟੀਆਂ ਦੀ ਲੋੜ ਆ। ਸਾਡੇ ਬੱਚੇ ਪੜ੍ਹਨ ਲਿਖਣ, ਜੌਬਸ 'ਤੇ ਜਾਣ, ਇਲਾਕਾ ਖੁਸ਼ਹਾਲ ਹੋਵੇ। ਅਸੀਂ ਹਜੇ ਵੀ ਉੱਥੇ ਹੀ ਫਸੇ ਪਏ ਹਾਂ। 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਹਜੇ ਅਸੀਂ ਸਾਫ਼ ਪਾਣੀ ਪੀਣ ਵਾਸਤੇ ਮਜਬੂਰ ਹਾਂ। ਅਸੀਂ ਸੀਵਰੇਜ ਦੇ ਪਾਣੀ ਵਾਸਤੇ ਬੜੇ ਪਰੇਸ਼ਾਨ ਹਾਂ, ਨਿਕਲ ਨਹੀਂ ਰਿਹਾ। ਕਿਤੇ ਪਾਣੀ ਦੀ ਨਿਕਾਸੀ ਹੈ ਨਹੀਂ। ਪਿੰਡਾਂ ਦੇ ਜਿਹਨਾਂ ਨੂੰ ਆਪਾਂ ਟੋਭੇ ਕਹਿੰਦੇ ਸੀ, ਤਲਾਬ, ਸਾਰੇ ਖਰਾਬ ਹੋਏ ਪਏ ਆ। ਢਿੱਲੋਂ ਸਾਹਿਬ, ਤੁਸੀਂ ਇਹ ਗੱਲਾਂ ਸਾਰੀਆਂ ਜਿਹੜੀਆਂ ਕਰ ਰਹੇ ਹੋ, ਤੁਸੀਂ ਸ਼ਾਇਦ ਪੋਸਟ ਪੜ੍ਹੀ ਹੋਵੇ, ਮਨਪ੍ਰੀਤ ਬਾਦਲ ਹੁਣੀ ਜਾ ਕੇ ਆਏ ਨੇ ਦਿੱਲੀ ਤੇ ਹੋਮ ਮਿਨਿਸਟਰ ਸਾਹਿਬ ਨਾਲ ਫੋਟੋ ਪਾ ਕੇ ਉਹਨਾਂ ਨੇ ਕਈ ਚੀਜ਼ਾਂ ਗਣਾਤੀਆਂ ਵੀ ਆਹ ਵੀ ਗੱਲ ਹੋ ਗਈ, ਆਹ ਵੀ ਗੱਲ ਹੋ ਗਈ, ਆਹ ਵੀ ਲਿਆ ਰਿਹਾ ਮੈਂ। ਇੱਕ ਤਾਂ ਉਲੰਘਣਾ ਕਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ, ਉੱਪਰੋਂ ਇਹ ਸਾਰਾ ਕੁਝ ਕਹਿ ਰਹੇ ਨੇ। ਕੀ ਲੱਗਦਾ ਅੱਜ ਜੋ ਕਹਿ ਰਹੇ ਨੇ ਲੋਕ ਉਸ 'ਤੇ ਯਕੀਨ ਕਰਨਗੇ? ਪਹਿਲਾਂ ਵੀ ਉਹਨਾਂ ਨੇ ਰਾਜ ਕੀਤਾ ਇੱਥੇ। ਸਰ, ਅੱਜ ਜੋ ਕਹਿ ਰਹੇ ਆ ਮੈਂ ਆਹ ਲੈ ਕੇ ਆਊਂਗਾ, ਇਹਨਾਂ ਦੇ ਤਾਂ ਕੋਲੇ ਚਾਬੀ ਸੀ ਖਜ਼ਾਨੇ ਦੀ, ਤੇ ਕਿਹੜਾ ਕਿਸੇ ਤੋਂ ਲੈਣ ਜਾਣਾ ਸੀ। ਅੱਜ ਜੋ ਅਮਿਤ ਸ਼ਾਹ ਜੀ ਦੀਆਂ, ਨਰਿੰਦਰ ਮੋਦੀ ਜੀ ਦੀਆਂ ਮਿੰਨਤਾਂ ਕੱਢਦੇ ਫਿਰਦੇ ਆ ਵੀ ਤੂੰ ਮੈਨੂੰ ਦੇ ਦੇ, ਤੂੰ ਮੈਨੂੰ ਦੇ ਦੇ, ਕੋਲੇ ਚਾਬੀ ਸੀ ਤੇ ਲਾ ਦਿੰਦੇ ਤੇ ਜੋ ਮਰਜ਼ੀ ਲਾ ਦਿੰਦੇ ਜੀ। ਉਸਲੇ ਤਾਂ ਕਹਿੰਦੇ ਵੀ ਖਾਲੀ ਆ ਭਾਈ, ਤੇ ਹੁਣ ਵੀ ਖਾਲੀ ਰਹੂਗਾ ਜੀ ਇਹਨਾਂ ਕੋਲੇ ਤਾਂ। ਇਹ ਤਾਂ ਐਵੇਂ ਲੋਕਾਂ ਨੂੰ ਸਭ ਪਤਾ ਜੀ। ਇਹਨੂੰ ਪੀਪਾ ਮੰਤਰੀ ਕਹਿੰਦੇ ਸੀ ਸਾਡੇ ਭਰਾ ਨੂੰ। ਹਾਂਜੀ। ਸਾਰੇ 5 ਸਾਲ ਇਹੀ ਪਿੱਟੀ ਗਿਆ ਵੀ ਮੇਰਾ ਖਜ਼ਾਨਾ ਖਾਲੀ ਹੈ, ਮੇਰਾ ਖਜ਼ਾਨਾ ਖਾਲੀ ਹੈ। ਢਿੱਲੋਂ ਸਾਹਿਬ, ਕਿੱਥੋਂ ਲੈ ਆਉਣਗੇ? ਜੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਗੱਲ ਕਰ ਰਹੇ ਹਾਂ, ਤੁਸੀਂ ਬਹੁਤ ਲੰਬਾ ਸਮਾਂ ਹੰਢਾਇਆ, ਤੁਹਾਡੇ ਤੋਂ ਜ਼ਿਆਦਾ ਨੇੜੇ ਸੁਖਬੀਰ ਬਾਦਲ ਦੇ ਕੋਈ ਨਹੀਂ ਸੀ। ਪਰ ਜਦੋਂ ਅਸੀਂ ਸਰਵੇਖਣ ਕਰ ਰਹੇ ਹਾਂ, ਲੋਕਾਂ 'ਚ ਜਾ ਰਹੇ ਹਾਂ, ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਫੋਨ ਕੀਤੇ ਜਾ ਰਹੇ ਨੇ ਕਿ ਕਿੱਥੇ ਭੁਗਤਣਾ। ਪਰ
ਤੁਹਾਡਾ ਕੀ ਕਹਿਣਾ ਹੈ? ਤੁਹਾਡੇ ਨਾਲ ਕਿੰਨੀ ਵੋਟ ਤੁਹਾਡੇ ਨਾਲ ਆਈ ਹੈ ਇੱਧਰਲੀ ਪਾਰਟੀ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿੰਨੀ ਕੁ ਵੋਟ ਸ਼ਿਫਟ, ਕਿਉਂਕਿ ਮੈਦਾਨ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਆਇਆ, ਪਰ ਫੇਰ ਵੀ ਜਿਹੜਾ ਕੇਡਰ ਹੈ ਉਹਨੇ ਕਿਤੇ ਤਾਂ ਭੁਗਤਣਾ ਹੈ ਨਾ। ਤੁਹਾਨੂੰ ਕੀ ਲੱਗਦਾ ਜਾਂ ਤੁਹਾਡੀ ਆਬਜ਼ਰਵੇਸ਼ਨ ਕੀ ਹੈ, ਕਿੱਥੇ ਜਾਊ? ਸਰ ਜਿੱਦਾਂ ਮੈਂ ਸ਼ਿਫਟ ਹੋਇਆ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ 'ਚ 80% ਕੈਡਰ ਤਾਂ ਉਦੋਂ ਮੇਰੇ ਨਾਲ ਹੀ ਆ ਗਿਆ ਸੀ, ਸਿਰਫ 20% ਰਹਿ ਗਿਆ ਸੀ। 20 ਵਾਲੇ ਨੇ ਵੀ ਪ੍ਰੋਮਿਸ ਕੀਤਾ ਸੀ ਵੀ ਜਿੱਦਾਂ ਹੀ ਅਗਰ ਸੁਖਬੀਰ ਬਾਦਲ ਇਲੈਕਸ਼ਨ ਇੱਥੋਂ ਨਹੀਂ ਲੜਦੇ ਅਸੀਂ ਵੀ ਆ ਜਾਾਂਗੇ। ਉਹ ਤਾਂ ਮੇਰੀ ਕਿਸਮਤ ਨੂੰ ਬਾਈਕਾਟ ਹੋ ਗਿਆ ਜੀ, ਅਕਾਲੀ ਦਲ ਹੀ ਬਾਈਕਾਟ ਕਰ ਗਿਆ। ਤੇ ਉਧਰੋਂ ਮਨਪ੍ਰੀਤ ਬਾਦਲ ਹੋਣੀ ਮੈਦਾਨ 'ਚ ਆ ਗਏ, ਕਹਿੰਦੇ ਉਧਰ ਭਗਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈ ਸਾਹਿਬ ਮਨਪ੍ਰੀਤ ਨੂੰ ਵੋਟ ਪਾਉਣੀ ਮੀਨਸ ਬੀਜੇਪੀ ਨੂੰ ਪਾਉਣੀ, ਤੇ ਬੀਜੇਪੀ ਨੂੰ ਕੋਈ ਵੀ ਨਹੀਂ ਪਾ ਕੇ ਰਾਜੀ। ਨਾ ਹੀ ਸਾਡੇ ਪ੍ਰਧਾਨ ਸਾਹਿਬ ਕਦੇ ਵੀ ਇਹ ਚੀਜ਼ ਲਾਓ ਕਰਨਗੇ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਨਾ ਸੁਖਬੀਰ ਜੀ, ਕਦੇ ਵੀ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ। ਜੇ ਬੀਜੇਪੀ ਨੂੰ ਵੋਟ ਪਾਉਣੀ ਹੁੰਦੀ ਤਾਂ ਫਿਰ ਬੀਜੇਪੀ ਨਾਲ ਅਲਾਈਅੰਸ ਹੀ ਕਰ ਲੈਂਦੇ, ਲੋੜ ਕੀ ਸੀ ਫਿਰ ਅੱਡ ਰਹਿਣ ਦੀ। ਤੁਹਾਨੂੰ ਲੱਗਦੀ ਹੈ ਇਹ ਗੱਲ? 100% ਜੀ। ਅਸੀਂ ਦੇਖੋ ਅਕਾਲੀ ਦਲ ਬੀਜੇਪੀ ਦਾ ਵੋਟ ਸ਼ੇਅਰ ਕਿਉਂ ਵਧਾਊਗਾ ਬਿਨਾਂ ਮਤਲਬ ਦਾ? ਵਾਈ? ਉਹਨਾਂ ਨੇ ਬਾਈਕਾਟ ਕੀਤਾ ਜੀ, ਬਾਈਕਾਟ ਕਰਕੇ ਬੀਜੇਪੀ ਨੂੰ ਤਾਂ ਕਦੇ ਵੀ ਨਹੀਂ ਵੋਟ ਕਹਿਣਗੇ ਪਾਉਣ ਵਾਸਤੇ। ਉਹ ਇਹ ਸਿਰਫ ਅਫਵਾਹਾਂ ਉਡਾਈਆਂ ਜਾ ਰਹੀਆਂ, ਜਿਹੜੇ ਆਪਣਾ ਵਿਚਲੇ ਫਿਰਦੇ ਆ ਉਹ ਉਡਾ ਰਹੇ ਅਫਵਾਹਾਂ। ਢਿੱਲੋਂ ਸਾਹਿਬ ਅਸੀਂ ਜਿੱਥੇ ਵੀ ਜਾ ਰਹੇ ਹਾਂ ਅਸੀਂ ਇਹ ਜ਼ਰੂਰ ਪੁੱਛ ਰਹੇ ਹਾਂ ਕਿ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਲੋਕ ਮੁੱਦਾ ਇਸ ਸਮੇਂ ਇਹ ਵੀ ਹੈ ਕਿ ਜੀਰੀ ਵੀ ਨਹੀਂ ਚੱਕੀ ਜਾ ਰਹੀ ਮੰਡੀਆਂ 'ਚੋਂ। ਅਸੀਂ ਵੀ ਜਿੱਥੇ ਖੜੇ ਹਾਂ ਇਹਨਾਂ ਨੇ ਵੀ ਘਰ 'ਚ ਹੀ ਰੱਖੀ ਹੋਈ ਹੈ। ਇਹ ਮੁੱਦੇ ਧਿਆਨ ਹਿੱਤ ਨੇ ਸਰਕਾਰ ਦੇ, ਜਾਂ ਜਦੋਂ ਤੁਸੀਂ ਵਿਚਰਦੇ ਹੋ ਗੱਲ ਕਰਦੇ ਹੋ ਲੋਕ ਤੁਹਾਨੂੰ ਵੀ ਸਵਾਲ ਇਸ 'ਤੇ ਕਰਦੇ ਹੋਣਗੇ ਵੀ ਭਾਈ ਮੰਡੀਆਂ 'ਚ ਤਾਂ ਅਸੀਂ ਰੁਲ ਰਹੇ ਹਾਂ, ਵੋਟ ਕਿੱਦਾਂ ਪਾਈਏ? ਇਸ 'ਤੇ ਤੁਹਾਡਾ ਕੰਨ ਧਰ ਰਹੇ ਹੋ ਤਾਂ ਕੀ ਤੁਹਾਨੂੰ ਲੱਗ ਰਿਹਾ ਵੀ ਕਿਉਂ ਨਹੀਂ ਚੱਕੀ ਜਾ ਰਹੀ? ਕੇਂਦਰ ਤੇ ਵੀ ਇਲਜ਼ਾਮ ਲੱਗ ਰਹੇ ਨੇ, ਪੰਜਾਬ ਸਰਕਾਰ ਤੇ ਵੀ, ਪਰ ਤੁਸੀਂ ਜ਼ਰੂਰ ਦੱਸੋ ਵੀ ਕਮੀ ਰਹਿ ਕਿੱਥੇ ਰਹੀ ਹੈ? ਕਿਉਂਕਿ ਬਹੁਤ ਸਾਰੇ ਲੋਕ ਮੰਡੀਆਂ 'ਚ ਹਾਲੇ ਵੀ ਰੁਲ ਰਹੇ ਨੇ। ਭਾਈ ਸਾਹਿਬ ਕੋਈ ਵੀ ਪ੍ਰੋਸੈਸ ਆ ਨਾ, ਦੇਖੋ ਤੁਸੀਂ ਮੇਰੀ ਇਹਦੇ 'ਚ ਰਿਕਾਰਡਿੰਗ ਕਰ ਰਹੇ ਹੋ ਜੀ, ਮੇਰੀ ਇੰਟਰਵਿਊ ਲੈ ਰਹੇ ਹੋ, ਰਿਕਾਰਡਿੰਗ ਕਰਕੇ ਤੁਸੀਂ ਜਾ ਕੇ ਆਪਦੇ ਲੈਪਟਾਪ ਤੇ ਬੈਠ ਕੇ ਉਹਨੂੰ ਸੈੱਟ ਕਰੋਗੇ, ਸੈੱਟ ਕਰਕੇ ਫਿਰ ਇਹਨੂੰ ਆਪਦੇ ਚੈਨਲ ਤੇ ਰਿਲੀਜ਼ ਕਰੋਗੇ ਜੀ, ਫਿਰ ਹੀ ਜਾਊਗੀ ਨਾ ਇਹ। ਇਵੇਂ ਜਿਵੇਂ ਇੱਕ ਪ੍ਰੋਸੈਸ ਆ ਝੋਨੇ ਦਾ, ਕਣਕ ਦਾ, ਪੰਜਾਬ ਸਰਕਾਰ ਦਾ ਮੰਡੀਆਂ ਨਾਲ ਕੋਈ ਨੇੜੇ ਤੇੜੇ ਦਾ ਵੀ ਕੋਈ ਰਿਲੇਸ਼ਨ ਨਹੀਂ, ਨੰਬਰ 1। ਨੰਬਰ 2, ਝੋਨਾ ਕੌਣ ਖਰੀਦ ਰਿਹਾ ਤੁਹਾਨੂੰ ਪਤਾ? ਕੌਣ ਖਰੀਦਦਾ ਝੋਨਾ? ਕੇਂਦਰ ਨੇ ਖਰੀਦਣਾ ਹੁੰਦਾ, ਪਰ ਉਹਦੇ ਲਈ ਪ੍ਰਪੋਜ਼ਲਾਂ ਬਣਾ ਕੇ ਪਹਿਲਾਂ ਜਿਹੜਾ ਸਾਰਾ ਪ੍ਰਬੰਧ ਕਰਨਾ ਹੁੰਦਾ ਹੈ, ਆੜ੍ਹਤੀਆਂ ਦਾ ਸੈਟਿੰਗ ਕਰਨੀ ਹੈ, ਸ਼ੈਲਰ ਮਾਲਕਾਂ ਦੇ ਨਾਲ ਸਾਰੀ ਸੈਟਿੰਗ ਕਰਨੀ, ਉਹਦੇ 'ਚ ਪੰਜਾਬ ਸਰਕਾਰ ਦੀ ਵੀ ਭੂਮਿਕਾ ਹੁੰਦੀ ਹੈ। ਇੱਥੋਂ ਖਾਦ ਮੰਤਰੀ ਜਾਂ ਫੂਡ ਸਪਲਾਈ ਮਿਨਿਸਟਰ ਉਹਨੇ ਜਾ ਕੇ ਉੱਥੇ ਸਾਰਾ ਕੁਝ ਲੈ ਕੇ ਆਉਣਾ ਹੁੰਦਾ ਵੀ ਇੰਨੇ ਸੈਲਰ ਸਾਨੂੰ ਵਿਹਲੇ ਚਾਹੀਦੇ ਨੇ, ਇੰਨਾ ਸੈਲਰਾਂ ਦੇ ਵਿੱਚ ਹਲੇ ਪਿਆ ਹੋਇਆ। ਉੱਥੇ ਦੀ ਜਿਹੜੀ ਕਮੀ ਹੈ ਉਹ ਤਾਂ ਬਹੁਤ ਵੱਡੇ ਪੱਧਰ ਤੇ ਰੜਕ ਰਹੀ ਹੈ। ਫਿਰ ਧਰਨੇ ਵੀ ਲੱਗ ਰਹੇ ਨੇ ਲਗਾਤਾਰ, ਤੁਹਾਡੇ ਬਾਰ 'ਚ ਵੀ ਧਰਨਾ ਲੱਗਿਆ ਹੈ ਇਸੇ ਗੱਲ ਨੂੰ ਲੈ ਕੇ। ਇੱਕ ਵੀ ਧਰਨਾ ਕਿਸਾਨੀ ਦਾ ਨਹੀਂ ਲੱਗਿਆ ਭਾਈ ਸਾਹਿਬ। ਉਹ ਗ੍ਰਾਹਾਂ ਵਾਲੇ ਵੀ ਆਏ ਸੀ? ਨੋ, ਉਹ ਇਸ ਗੱਲ ਦਾ ਨਹੀਂ, ਉਹ ਕਾਰਨ ਹੋਰ ਆ ਜੀ। ਜਿਹੜੇ ਧਰਨੇ ਲੱਗ ਰਹੇ ਆ, ਤੁਸੀਂ ਮੈਨੂੰ ਐਂ ਦੱਸੋ ਜੀ, ਸੈਂਟਰ ਨੇ ਝੋਨਾ ਖਰੀਦਣਾ, ਸੈਂਟਰ ਦੀਆਂ ਏਜੰਸੀਆਂ ਨੇ ਆ ਕੇ ਖਰੀਦ ਕੇ ਸ਼ੈਲਰਾਂ ਨੂੰ ਦੇਣਾ, ਰਾਈਟ ਜੀ। ਸਾਡਾ ਹਜੇ ਤਾਂ ਕੋਈ ਰੂਲ ਨਹੀਂ ਆਇਆ ਵਿੱਚ, ਪੰਜਾਬ ਸਰਕਾਰ ਦਾ ਆਇਆ ਕਿਤੇ? ਸ਼ੈਲਰਾਂ ਨੇ ਸ਼ੈਲਿੰਗ ਕਰਕੇ ਵਿਦਿਨ 3 ਮੰਥਸ ਸੈਂਟਰ ਦੇ ਗਡਾਊਨ ਆ ਉਹਨਾਂ 'ਚ ਫਿੱਟ ਕਰ ਦੇਣਾ, ਰਾਈਟ। ਸੈਂਟਰ ਨੇ ਹੀ ਸਪੈਸ਼ਲਾਂ ਭੇਜ ਕੇ ਝੋਨਾ ਚੱਕ ਕੇ ਬਾਹਰਲੀਆਂ ਸਟੇਟਸ ਦੇ ਲੈ ਕੇ ਜਾਣਾ। ਹੋ ਗਿਆ ਕੰਮ ਫਤਿਹ ਜੀ। ਹੁਣ ਸਾਡਾ ਰੋਲ ਕਿੱਥੇ ਆਈ ਇਹਦੇ 'ਚ ਦੱਸੋ? ਰੋਲ ਹੈ ਪੈਸੇ ਸੈਂਟਰ ਨੇ ਭੇਜਣਾ, ਲੈਣਾ ਕਿਸਾਨਾਂ ਨੇ ਆ। ਸਾਨੂੰ ਤਾਂ ਬਿਨਾਂ ਮਤਲਬ ਦੀ ਇਹ ਬਦਨਾਮੀ ਕੀਤੀ ਜਾ ਰਹੀ ਆ ਜੀ। ਸਾਡੇ ਸ਼ੈਲਰ ਵਾਲੇ ਵੀ ਤਿਆਰ ਆ ਲਵਾਉਣ ਨੂੰ, ਸਾਡੇ ਆੜ੍ਹਤੀਏ ਵੀ ਖਰੀਦਣ ਨੂੰ ਤਿਆਰ ਆ, ਕੋਈ ਪ੍ਰੋਬਲਮ ਨਹੀਂ। ਸਾਡੀ ਮੰਡੀਕਰਨ ਬੋਰਡ ਤਿਆਰ ਆ, ਸਾਰਾ ਕੁਝ ਸੈਟਅਪ ਸਭ ਕੁਝ ਕਰਨ ਨੂੰ। ਪ੍ਰੋਬਲਮ ਕਿੱਥੇ ਆ ਰਹੀ ਆ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਤੁਸੀਂ ਵੀ ਮਾੜਾ ਮਤਲਬ ਕਿ ਇੱਕ ਆਪਦੀ TRP ਵਧਾਉਣ ਦੇ ਖਾਤਰ ਮੈਨੂੰ ਕੁਐਸਚਨ ਪੁੱਛ ਰਹੇ ਹੋ। ਨਹੀਂ ਮੈਨੂੰ ਪਤਾ। ਦੇਖੋ ਜਿਹੜੀ ਗੱਲ ਸਭ ਦੇ ਸਾਹਮਣੇ ਆ, ਜਿੰਨਾ ਚਿਰ ਭਾਈ ਸਾਹਿਬ ਗਡਾਊਨ ਖਾਲੀ ਨਹੀਂ ਹੋਣਗੇ, ਸ਼ੈਲਰਾਂ ਵਾਲੇ ਮਾਲ ਕਿੱਥੇ ਰੱਖਣਗੇ ਖਰੀਦ ਕੇ? ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਵੀ ਐਤਕੀ ਪਹਿਲਾਂ ਪੁਰਾਣਾ ਵਾਲਾ ਹੀ ਨਹੀਂ ਚੱਕਿਆ ਗਿਆ ਕੇਂਦਰ ਦੇ ਵੱਲੋਂ, ਉਹ ਹੀ ਪਿਆ। ਇਹੀ ਪ੍ਰੋਬਲਮ ਆ ਸਾਰੀ। ਜੇ ਪੁਰਾਣਾ ਵਾਲਾ ਉਹ ਗਡਾਊਨ ਚੱਕ ਲੈਂਦੇ, ਅਸੀਂ ਵਿਦਿਨ 3 ਮੰਥਸ ਸਾਰੇ ਸ਼ੈਲਰਾਂ ਵਾਲੇ ਨੇ ਸ਼ੈਲਿੰਗ ਕਰਕੇ ਮਾਲ ਆਪਦਾ ਗਡਾਊਨ 'ਚ ਭੇਜ ਦਿੰਦੇ, ਉਹ ਵਿਹਲੇ ਹੋ ਜਾਂਦੇ। ਹੁਣ ਉਹ 10-10 ਮਹੀਨੇ ਸ਼ੈਲਰਾਂ ਦੇ ਵਿੱਚ ਮਾਲ ਰੱਖ ਕੇ ਵਿਚਾਰੇ ਰੁਲੀ ਜਾਂਦੇ ਆ ਉਹਨਾਂ ਦਾ ਵੇਟ ਘਟ ਜਾਂਦਾ। ਉਹ ਕਲੇਮ ਸਾਰਾ ਸ਼ੈਲਰ ਮਾਲਕ ਨੂੰ ਪੈ ਜਾਂਦਾ ਬਿਨਾਂ ਮਤਲਬ ਤੋਂ, ਜਿਹੜਾ ਕਿ 3 ਮਹੀਨਿਆਂ ਦਾ ਸਾਰਾ ਪ੍ਰੋਸੈਸ ਆ ਉਹ 10-11 ਮਹੀਨੇ ਲਾ ਦਿੰਦੇ ਆ ਇਹ ਪ੍ਰੋਸੈਸਿੰਗ ਨੂੰ। ਆਖਰੀ ਸਵਾਲ ਹੈ, ਗਿੱਦੜਬਾਹਾ ਦੇ ਲੋਕ 92 ਤਾਂ ਹੈਗੇ ਨੇ ਵਿਧਾਇਕ, 93 ਵਾਲੇ ਨੂੰ ਕਿਉਂ ਜਿਤਾਉਣ, ਇਹ ਉਹਨਾਂ ਨੂੰ ਬੇਨਤੀ ਕਰਦੇ ਹੋ? ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਸਰ ਦੇਖੋ, ਮਾਲਵਾ ਦੇ ਵਿੱਚ ਸਿਰਫ 2 ਸੀਟਾਂ ਨਹੀਂ ਆਈਆਂ ਸੀ ਜੀ।
ਤਿੰਨ ਸੀਟਾਂ ਇਨਫੈਕਟ। ਇੱਕ ਸੀਗੀ ਜੀ ਦਾਖੇ ਦੀ, ਇੱਕ ਅਬੋਹਰ ਦੀ, ਇੱਕ ਗਿੱਦੜਬਾਹਾ ਦੀ। ਦੇਖੋ ਗਿੱਦੜਬਾਹਾ ਦੇ ਵਿੱਚ ਅਗਰ ਸੀਟ ਆਪਾਂ ਜਿੱਤ ਕੇ ਜਾਂਦੇ ਆ, ਸਰਕਾਰ ਦੇ ਵਿੱਚ ਹਿੱਸਾ ਪਾ ਕੇ ਹੀ ਡਿਵੈਲਪਮੈਂਟ ਹੁੰਦੀ ਆ, ਕੰਮ ਹੁੰਦੇ ਆ। ਸਰਕਾਰ ਦੇ ਨਾਲ ਜੇ ਤੁਹਾਡੀ ਸਾਂਝ ਆ ਫਿਰ ਹੀ ਤੁਸੀਂ ਸਾਰੇ ਕੰਮ ਕਰਾ ਸਕਦੇ ਹੋ। ਜੇ ਸਰਕਾਰ ਦੇ ਨਾਲ ਸਾਂਝ ਹੈ ਨਹੀਂ, ਬਾਕੀ ਜਿੰਨੇ ਮਰਜ਼ੀ ਤੁਸੀਂ ਝੂਠ ਮਾਰੀ ਜਾਓ, ਕੁਛ ਕਰੀ ਜਾਓ, ਲੋਕ ਕੰਮ ਨਹੀਂ ਕਰਵਾ ਸਕਦੇ। ਅੱਜ ਹਰ ਬੰਦਾ ਕੰਮਾਂ ਦੇ ਨਾਲ ਵੱਜਿਆ ਪਿਆ। ਸਾਡੇ ਖੇਤੀਬਾੜੀ ਦੇ ਕੰਮ ਬੜੇ ਰੁੜੀ ਜਾਂਦੇ ਆ, ਖਾਲ ਟੁੱਟੇ ਪਏ ਆ, ਬੜਾ ਕੁਛ ਆ। ਸਾਡੇ ਮਕਾਨ ਬਣਨ ਵਾਲੇ ਆ ਲੋਕਾਂ ਦੇ, ਗਰੀਬ ਪਰਿਵਾਰਾਂ ਦੇ। ਮਕਾਨਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਜੀ। ਉਹ ਸਰਕਾਰ ਬਿਨਾਂ ਹੱਲ ਨਹੀਂ ਹੋਣਾ ਜੀ। ਮਨਪ੍ਰੀਤ ਜੀ ਹੁਣ ਰੌਲਾ ਪਾਈ ਜਾਂਦੇ ਆ ਵੀ ਮੈਂ ਸੈਂਟਰ 'ਚੋਂ 500 ਮਕਾਨ ਦੇਵਾਂਗਾ। ਉਹਨਾਂ ਨੂੰ ਦੇਖ ਕੇ ਰਾਜੇ ਨੇ ਵੀ ਚੱਕਤਾ ਕੰਮ ਵੀ 500 ਮੈਂ ਲਿਆ ਕੇ ਦੇਵਾਂਗਾ। ਇਹਨਾਂ ਨੂੰ ਕੋਈ ਐਂ ਤਾਂ ਪੁੱਛ ਰਿਹਾ ਵੀ ਲਿਆ ਕੇ ਕਿੱਥੋਂ ਦੇਵੋਗੇ ਸਰਦਾਰ ਜੀ? ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਘੀ ਆ ਜਿਹੜਾ ਤੁਸੀਂ ਆਪਣਾ ਮਕਾਨ ਲਿਆ ਦੋਗੇ? ਕਿਹੜੇ ਫੰਡ ਨੇ ਉਹਦੇ ਲਈ? ਹੈ ਹੀ ਨਹੀਂ ਕੋਈ। ਉਹ ਸਾਰਾ ਪੈਸਾ ਅਸੀਂ ਵਿੱਚ ਹਿੱਸਾ ਪਾਵਾਂਗੇ, ਪੰਜਾਬ ਸਰਕਾਰ ਹਿੱਸਾ ਪੈ ਕੇ ਫਿਰ ਜਾ ਕੇ ਉਹ ਰਿਲੀਜ਼ ਹੁੰਦੇ ਆ, ਥਰੂ ਪੰਜਾਬ ਗਵਰਨਮੈਂਟ ਰਿਲੀਜ਼ ਹੋਣਗੇ। ਤੁਸੀਂ ਵਾਅਦਾ ਕਰਦੇ ਹੋ ਕਿ ਜੇ ਤੁਸੀਂ ਮੈਦਾਨ ਦੇ ਵਿੱਚ ਆਏ ਹੋ ਤੇ ਜਿੱਤਦੇ ਹੋ ਤੇ ਤੁਸੀਂ ਇਹ ਕੰਮ ਕਰੋਗੇ ਸਾਰੇ? 100% ਕਰਾਂਗੇ ਜੀ 100% ਕਰਾਂਗੇ। ਮੇਰੀ ਡਿਊਟੀ ਆ ਭਾਈ ਸਾਹਿਬ। ਹੋਰ ਮੈਨੂੰ ਦੇਖੋ, ਮੈਂ ਕੋਈ ਬਾਹਲਾ ਸੋਹਣਾ ਤਾਂ ਹੈ ਨਹੀਂ ਵੀ ਮੈਨੂੰ ਇਹਨਾਂ ਨੇ ਜਿਤਾਉਣਾ, ਕੰਮ ਕਰਾਉਣ ਵਾਸਤੇ ਜਿਤਾਉਣਾ। ਮੇਰੇ ਕੰਮ ਦੇਖੇ ਆ ਵੀ ਇਹ ਕੰਮ ਜੋ ਪ੍ਰੋਮਿਸ ਕਰਦਾ ਉਹ ਇਹ ਕਰਦਾ। ਇਸੇ ਕਰਕੇ ਮੇਰੇ ਪਿੱਛੇ ਜਿਹੜੇ ਲੋਕ ਅੱਜ ਲੱਗੇ ਹੋਏ ਆ, ਮੈਨੂੰ ਇੰਨਾ ਪਿਆਰ ਦੇ ਰਹੇ ਆ, ਉਹ ਭਾਈ ਸਾਹਿਬ ਮੇਰੇ ਕੰਮ ਦੇਖ ਕੇ ਦੇ ਰਹੇ ਆ ਵੀ ਇਹ ਫਾਲਸ ਪ੍ਰੋਮਿਸ ਨਹੀਂ ਕਰਦਾ। ਜਿਹੜੀ ਗੱਲ ਇਹ ਕਰ ਲੇ ਫਿਰ ਉਹ ਮੈਂ ਇੱਕ ਸਿਰੜ ਕਰ ਲੈਣਾ ਜੀ ਵੀ ਇਹ ਕੰਮ ਕਰਨਾ। ਮੈਂ ਲੋਕਾਂ ਨਾਲ ਵਾਅਦਾ ਕੀਤਾ ਜੀ, ਇਸ ਕਰਕੇ ਲੋਕ ਮੈਨੂੰ ਪਿਆਰ ਕਰਦੇ ਆ। ਤੁਸੀਂ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਹਰਦੀਪ ਸਿੰਘ ਟਿੰਪੀ ਢਿੱਲੋਂ ਹੋਣੀ, ਜਿਨ੍ਹਾਂ ਨੇ ਗੱਲਬਾਤ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਮੈਦਾਨ ਦੇ ਵਿੱਚ ਨੇ, ਲਗਾਤਾਰ ਆਪਣੇ ਹਲਕੇ ਦੇ ਵਿੱਚ ਘੁੰਮ ਕੇ ਪ੍ਰਚਾਰ ਕਰ ਰਹੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।